ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ। ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ, ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਆਉਂਦੇ ਆ। ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੈ ਤੇ ਕਾਰਵਾਈ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਧਿਆਨ ਖਿੱਚਦੀਆਂ ਨੇ ਕਿਉਂਕਿ ਸ਼ਾਇਦ ਹੁਣ ਪੰਜਾਬ ਕੈਨੇਡਾ ਨੂੰ ਮਾਤ ਪਾਉਂਦਾ ਜਾ ਰਿਹਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਵੀ ਭਾਈ ਜਿਹੜੀਆਂ ਚੀਜ਼ਾਂ ਕੈਨੇਡਾ ਦੇ ਵਿੱਚ ਫ੍ਰੀ ਨਹੀਂ ਹੈਗੀਆਂ ਉਹ ਪੰਜਾਬ ਦੇ ਵਿੱਚ ਨੇ। ਕੀ ਕਹਿੰਦੇ ਹੋ ਇਸ ਬਿਆਨ ਦੇ ਉੱਪਰ? ਕੀ ਆਪਾਂ ਸੱਚੀਓ ਉਹ ਮਾਰਕਾ ਮਾਰ ਲਿਆ ਹੈ? ਦੇਖੋ ਗੱਲ ਇਹ ਆ ਕਿ ਬਈ ਜਿਹੜਾ ਇਹਨਾਂ ਨੇ ਆ ਕੀਤਾ ਹੋਇਆ ਤੁਹਾਨੂੰ ਪਤਾ ਹੀ ਆ। ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਇਹ ਇਲਾਜ ਦਾ ਮਸਲਾ ਜਿਹੜਾ ਕਰਦਾ ਆ ਕਿ ਜੀ ਇਲਾਜ ਆਪਾਂ 10 ਲੱਖ ਵਾਲਾ ਕਰਤਾ ਹੈ, ਖੁੱਲਾ ਕਰ ਦਿੱਤਾ ਹੈ ਤੇ ਹੁਣ ਮਤਲਬ ਕੈਨੇਡਾ ਵਿੱਚ ਵੀ ਇਸ ਤਰ੍ਹਾਂ ਦਾ ਸਿਸਟਮ ਤੁਹਾਨੂੰ ਨਹੀਂ ਦਿਖਾਈ ਦੇਵੇਗਾ ਜਿਸ ਤਰ੍ਹਾਂ ਦਾ ਸਿਸਟਮ ਇੱਥੇ ਆ। ਦੇਖੋ ਗੱਲ ਇਹ ਆ ਕਿ ਚਲੋ ਕਹਿਣ ਨੂੰ ਤੇ ਜਿੱਦਾਂ ਮਰਜ਼ੀ ਆ, ਆਪਾਂ ਕਹਿ ਲਈਏ ਜੋ ਮਰਜ਼ੀ ਆਖ ਲਈਏ, ਕਹਿਣ ਨਾਲ ਕੁਛ ਨਹੀਂ ਹੁੰਦਾ। ਪਰ ਜੇ ਆਪਾਂ ਓਵਰਆਲ ਦੇਖੀਏ ਇਹ ਸਕੀਮ ਮਾੜੀ ਨਹੀਂ ਸੀ। ਮੈਂ ਸ਼ੁਰੂ ਚ ਇਸ ਦੇ ਹੱਕ ਚ ਸੀਗਾ ਤੇ ਗੁਰਪ੍ਰੀਤ ਉਹਦੇ ਚ ਇੱਕ ਗੱਲ ਜਿਹੜੀ ਬੜੀ ਵੇਖਣ ਵਾਲੀ ਸੀ, ਸਮਝਣ ਵਾਲੀ ਸੀ ਕਿ ਇਹ ਜਿਹੜਾ ਲਾਭ ਆ ਕਿ ਹਰ ਇੱਕ ਘਰ ਤੱਕ ਪਹੁੰਚ ਜਾਏਗਾ, ਵੱਡਾ ਸਵਾਲ ਸੀ। ਹੁਣ ਤੁਸੀਂ ਵੇਖ ਲਓ, ਤੁਸੀਂ ਵੀ ਆਪਦੇ ਆਲੇ ਦੁਆਲੇ ਦੇਖਣਾ, ਆਪਾਂ ਦੇਖਦੇ ਹਾਂ ਕਿ ਰਜਿਸਟ੍ਰੇਸ਼ਨ ਦੇ ਵਿੱਚ ਇਹ ਚੀਜ਼ ਫਸ ਗਈ। ਰਜਿਸਟ੍ਰੇਸ਼ਨ ਦੇ ਵਿੱਚ ਤਕਰੀਬਨ ਆਪਾਂ ਹੁਣ ਜਿਸ ਤਰ੍ਹਾਂ ਵੇਖਦੇ ਆ ਕਿ ਹਰ ਘਰ ਤੱਕ ਇਹ ਸਕੀਮ ਹੀ ਨਹੀਂ ਪਹੁੰਚੀ, ਰਜਿਸਟ੍ਰੇਸ਼ਨ ਹੀ ਨਹੀਂ ਹੋਈ, ਹੁਣ ਤੱਕ ਕੰਪਲੀਟ ਨਹੀਂ ਹੋਈ। ਤੁਸੀਂ ਦੇਖ ਲਓ ਮਤਲਬ ਕਿ ਜੇ 65 ਲੱਖ ਹਾਊਸ ਹੋਲਡਰਸ ਕਿਹਾ ਗਿਆ ਕਿ ਇਸ ਦਾਇਰੇ ਚ ਆਉਣਗੇ, ਇਸ ਜ਼ਦ ਚ ਆਉਣਗੇ, ਪਰ ਅੱਜ ਦੀ ਤਾਰੀਖ ਦੇ ਵਿੱਚ ਵੇਖੋਗੇ ਤਾਂ ਰਜਿਸਟ੍ਰੇਸ਼ਨ ਵਾਲਾ ਮਾਮਲਾ ਬਿਲਕੁਲ ਅਟਕਿਆ ਪਿਆ ਹੈ। ਹੁਣ ਜਿਹੜੀ ਗੱਲ ਰਹੀ, ਆਪਾਂ ਕਹਿੰਦੇ ਆ ਕਿ ਚਲੋ ਕੈਨੇਡਾ ਜਾਂ ਏਦਾਂ ਵੀ ਉਹਦੇ ਤਦੇ ਆ ਨਾ ਕਿ ਜੇ ਤੁਹਾਡਾ ਹਰ ਇੱਕ ਨਾਗਰਿਕ ਇਹਦੇ ਦਾਇਰੇ ਚ ਆਵੇ। ਹੁਣ ਦੂਸਰੀ ਗੱਲ ਕਿ ਚਲੋ ਆਪਦੀਆਂ ਪ੍ਰਾਪਤੀਆਂ ਗਣਾਉਣੀਆਂ ਸਰਕਾਰਾਂ ਦਾ ਕੰਮ ਹੁੰਦਾ ਹੈ ਤੇ ਉਹਦੇ ਚ ਕੋਈ ਮਾੜੀ ਗੱਲ ਵੀ ਨਹੀਂ ਹੈਗੀ ਗੁਰਪ੍ਰੀਤ, ਪਰ ਚੱਕਰ ਇਹ ਆ ਕਿ ਸਚਾਈ ਜਿਹੜੀ ਆ ਜਿੰਨੀ ਜ਼ਿਆਦਾ ਰੱਖੀ ਜਾਵੇ ਤੇ ਬਿਹਤਰ ਹੋਏਗਾ। ਹੁਣ ਅੱਜ ਤੁਸੀਂ ਸਾਰਾ ਦਿਨ ਵੇਖੋਗੇ ਤਾਂ ਠੀਕ ਆ ਕੁਝ ਕੰਮਕਾਰ ਹੋਇਆ ਹਾਊਸ ਦੇ ਵਿੱਚ, ਪਰ ਮੇਣੋ ਮੇਣੀ ਉਹ ਚੀਜ਼ਾਂ ਕਿ ਜਿਸ ਤਰ੍ਹਾਂ ਮਾਨ ਸਾਹਿਬ ਦਾ ਇੱਕ ਤਲਖ ਅੰਦਾਜ਼ ਹੈ, ਤਲਖ ਲਹਿਜ਼ਾ ਹੈ, ਉਹ ਅੱਜ ਵੀ ਕਿਤੇ ਨਾ ਕਿਤੇ ਥੋੜਾ ਅਗਰੈਸਿਵ ਨਜ਼ਰ ਆਏ ਕਿਉਂਕਿ ਬਾਜਵਾ ਸਾਹਿਬ ਬੋਲ ਚੁੱਕੇ ਸਨ। ਬਾਜਵਾ ਸਾਹਿਬ ਹੋਰ ਟਾਈਮ ਮੰਗ ਰਹੇ ਸਨ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਬਈ ਅਸੀਂ ਫਿਰ ਚਲੇ ਜਾਈਏ ਜੇ ਤੁਸੀਂ ਬੋਲਣ ਹੀ ਨਹੀਂ ਦੇਣਾ, ਤੇ ਇਹਨਾਂ ਨੇ ਅੱਗੋਂ ਕਿਹਾ ਕਿ ਤੁਸੀਂ ਕਿਹੜਾ ਅੱਗੇ ਸਾਨੂੰ ਪੁੱਛ ਕੇ ਜਾਂਦੇ। ਅਮਨ ਅਰੋੜਾ ਵੀ ਉਹ ਵੀ ਥੋੜੇ ਈਗੋਇਸਟਿਕ ਜੇ ਹੋ ਗਏ ਨੇ। ਪਹਿਲਾਂ ਬਹੁਤ ਡੀਸੈਂਟ ਕਿਸਮ ਦੀ ਰਾਜਨੀਤੀ ਉਹ ਕਰਦੇ ਸਨ ਤਾਂ ਉਹਨਾਂ ਨੇ ਵੀ ਅੱਜ ਥੋੜੀ ਤਲਖੀ ਵਿਖਾਈ, ਆਪਦੇ ਨਾਲ ਦਿਆਂ ਨੂੰ ਵੀ ਉਹ ਘੂਰ ਰਹੇ ਸਨ। ਤਾਂ ਚਲੋ ਆਪਦੀਆਂ ਪ੍ਰਾਪਤੀਆਂ ਗਣਾਉਣੀਆਂ ਕੋਈ ਮਾੜੀ ਗੱਲ ਨਹੀਂ ਹੈ। ਥੋੜਾ ਬਹੁਤਾ ਹਾਊਸ ਦੇ ਵਿੱਚ ਟਕਰਾਅ ਵੀ ਹੁੰਦਾ ਹੈ, ਕੋਈ ਮਾੜੀ ਗੱਲ ਨਹੀਂ, ਉਹ ਵੀ ਚੱਲਦਾ। ਪਰ ਅਸਲ ਦੇ ਵਿੱਚ ਕੀ ਆ ਕਿ ਬਜਟ ਪੇਸ਼ ਹੋਇਆ। ਬਜਟ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ 1-1000 ਰੁਪਇਆ ਤੁਸੀਂ ਬੀਬੀਆਂ ਨੂੰ ਦੇਣ ਦਾ ਐਲਾਨ ਕੀਤਾ ਕਿ ਇੱਕ ਉਸਾਰੂ ਬਹਿਸ ਤੇ ਸਾਨੂੰ ਵੇਖਣ ਨੂੰ ਮਿਲਣੀ ਚਾਹੀਦੀ ਹੈ ਨਾ। ਇੱਕ ਤੇ ਇਹ ਹੈ ਕਿ ਨਿਯਮ ਨੋਟੀਫਾਈਡ ਨਹੀਂ ਹੋਏ, ਕਿੰਨਿਆਂ ਨੂੰ ਲਾਭ ਮਿਲੇਗਾ, ਕਿੰਨਿਆਂ ਨੂੰ ਪੈਸਾ ਦਿੱਤਾ ਜਾਣਾ, ਕਿੰਨੀ ਇਹ ਰਕਮ ਜਿਹੜੀ ਰੱਖੀ ਆ 9300 ਕਰੋੜ ਦੀ
ਭਾਈ ਉਹ ਰਕਮ ਸਫੀਸ਼ੀਐਂਟ ਰਹੇਗੀ, ਜਿੰਨੇ ਵੀ ਲੋਕ ਇਸ ਫਾਇਦੇ ਲਈ ਜਾਣਗੇ, ਲਾਭਪਾਤਰੀ ਬਣਨਗੇ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਆਪਾਂ ਹੁਣ ਹਜ਼ਾਰ ਰੁਪਏ ਵਾਲੀ ਸਕੀਮ ਦੇਖ ਲਈ ਹੈ, ਲਾਂਚ ਹੋ ਗਈ, ਪਰ ਹੁਣ ਇੱਕ ਚੀਜ਼ ਸਾਨੂੰ ਜਿਹੜੀ ਆ ਉਹ ਸਮਝਣੀ ਪਵੇਗੀ ਕਿ ਤੁਹਾਡਾ ਜਿਹੜਾ ਇਹ ਰੁਪਈਆ ਹੈ, ਯਾਨੀ ਬਜਟ 2,60,000 ਕਰੋੜ ਦਾ ਜਿਹੜਾ ਬਜਟ ਆ, ਉਹਦਾ 30% ਲਗਭਗ ਤੀਜਾ ਹਿੱਸਾ ਜਿਹੜਾ ਆ ਉਹ ਹਿਸਾਬ ਲਾ ਲਓ ਕਰਜ਼ੇ ਨਾਲ ਹੀ ਆਉਣਾ ਹੈ, ਯਾਨੀ ਉਹ ਕਰਜ਼ੇ ਨਾਲ ਹੀ ਪੂਰਾ ਹੋਣਾ ਹੈ। ਤੁਸੀਂ ਸੋਚ ਕੇ ਦੇਖੋ, ਇਹ ਇੱਕ ਤਰ੍ਹਾਂ ਨਾਲ ਸਾਡੀ ਤਰਾਸਦੀ ਹੈ। ਤਾਂ ਇਹਨਾਂ ਚੀਜ਼ਾਂ ਤੇ ਬਹਿਸ ਨਹੀਂ ਹੋ ਰਹੀ। ਸਭ ਤੋਂ ਵੱਡੀ ਗੱਲ ਇਹ ਕਿ ਆਰਥਿਕਤਾ ਬਦਹਾਲ ਹੈ, ਸਾਰਿਆਂ ਨੂੰ ਦਿਖਾਈ ਦਿੰਦਾ ਹੈ ਕਿ ਹਾਂ ਭਈ ਪੰਜਾਬ ਦੀ ਆਰਥਿਕ ਢਾਂਚੇ ਦੀ ਇਸ ਵੇਲੇ ਦੁਰਗਤ ਜਿਹੜੀ ਆ ਮੰਦਭਾਗੇ ਢੰਗ ਨਾਲ ਹੋਈ ਆ, ਪਰੰਤੂ ਇਹਦੇ ਤੇ ਕੋਈ ਉਸਾਰੂ ਬਹਿਸ ਨਹੀਂ ਹੈ, ਕੋਈ ਸੁਚਾਰੂ ਢੰਗ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ। ਤਾਂ ਫਿਲਹਾਲ ਜੇ ਆਪਾਂ ਵੇਖੀਏ ਇਸ ਵੇਲੇ ਕਿ ਇਹਨਾਂ ਨੇ ਅੱਜ ਉੱਥੇ ਸਦਨ ਦੇ ਵਿੱਚ ਜਿੰਨੀਆਂ ਵੀ ਗੱਲਾਂ ਕਹੀਆਂ ਨੇ, ਜੋ ਵੀ ਕਿਹਾ ਹੈ, ਸਾਰੇ ਜਿੰਨੇ ਹੁਣ ਤੱਕ ਆਪਾਂ ਬੁਲਾਰੇ ਸੁਣੇ ਆ, ਚਲੋ ਕੁਝ ਸਮੱਸਿਆਵਾਂ ਦੱਸੀਆਂ ਆਪੋ ਆਪਣੇ ਹਲਕੇ ਦੀਆਂ, ਕੁਝ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕਰਨਾ ਹੁੰਦਾ, ਤੁਹਾਨੂੰ ਪਤਾ ਸਰਕਾਰਾਂ ਦਾ ਕੰਮ ਹੁੰਦਾ, ਤਾਂ ਉਹ ਸਾਰਾ ਕੁਝ ਜਿਹੜਾ ਵਿਰੋਧੀ ਧਿਰਾਂ ਵਾਲੇ ਕਰਦੇ ਆ। ਹਾਂ, ਇਹਦੇ 'ਚ ਇੱਕ ਚੀਜ਼ ਜਿਹੜੀ ਆ ਉਹ ਅੱਜ ਅੱਛੀ ਹੋਈ ਆ ਕਿ ਇਆਲੀ ਸਾਹਿਬ ਨੇ ਕੁਝ ਸਿੱਖ ਮਾਮਲਾਤ ਜਿਹੜੇ ਹੁੰਦੇ ਆ, ਜਿੱਦਾਂ ਬੰਦੀ ਸਿੰਘਾਂ ਦਾ, ਅੰਮ੍ਰਿਤਪਾਲ ਸਿੰਘ ਦਾ, ਤੇ ਬੇਅਦਬੀ ਦੇ ਵਿਰੁੱਧ ਇੱਕ ਸਖਤ ਕਾਨੂੰਨ ਬਣਾਉਣ ਦਾ ਮੁੱਦਾ ਚੁੱਕਿਆ। ਇਹ ਬੜੀ ਇੰਟਰਸਟਿੰਗ ਗੱਲ ਸੀਗੀ, ਇਹ ਬੜੀ ਆਪਾਂ ਕਹਿ ਲਈਏ ਕਿ ਬਹੁਤ ਜਿੱਦਾਂ ਕਹਿ ਲਓ ਕਿ ਇੱਕ ਵਿਲੱਖਣ ਗੱਲ ਸੀ। ਕਈ ਵਾਰ ਆਪਾਂ ਵੇਖਦੇ ਆ ਕਿ ਹਾਊਸ ਦੇ ਵਿੱਚ ਤਮਾਮ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ, ਪਰੰਤੂ ਹੁਣ ਇਹ ਮੁੱਦਾ ਜਿਹੜਾ ਇਹਨਾਂ ਨੇ ਚੁੱਕਿਆ ਖਾਸ ਤੌਰ ਤੇ ਸਿੱਖ ਮਾਮਲਿਆਂ ਦਾ, ਤਾਂ ਇਹਦੇ 'ਚ ਇੱਕ ਚੀਜ਼ ਹੋਰ ਵੀ ਕਿਤੇ ਨਾ ਕਿਤੇ ਲੱਗਦਾ ਕਿ ਅੱਜ ਵੀ ਜੇ ਤੁਸੀਂ ਵੇਖੋਗੇ ਤੇ ਜਿਹੜਾ ਅਕਾਲੀ ਦਲ ਪੁਨਰ ਸੁਰਜੀਤੀ ਉਹਨੂੰ ਝਟਕਾ ਲੱਗਾ, ਕੁਝ ਬੰਦੇ ਅਕਾਲੀ ਦਲ ਬਾਦਲ 'ਚ ਆ ਗਏ, ਪਰ ਮਨਪ੍ਰੀਤ ਇਆਲੀ ਬੰਨਿਓ ਅੱਜ ਹਾਊਸ ਦੇ ਵਿੱਚ ਇਹ ਸਿੱਖਾਂ ਨਾਲ ਜੁੜੇ ਸੈਂਸਿਟਿਵ ਮੁੱਦੇ ਜਿਹੜੇ ਸੀਗੇ ਉਹ ਚੁੱਕੇ ਜਾਣ ਦਾ ਇਹ ਵੀ ਆਪਾਂ ਅਰਥ ਕੱਢ ਸਕਦੇ ਹਾਂ ਕਿ ਸ਼ਾਇਦ ਹੁਣ ਉਹ ਪੰਥਕ ਰਾਜਨੀਤੀ ਦੇ ਵਿੱਚ, ਖਾਸ ਤੌਰ ਤੇ ਜਿਵੇਂ ਆਪਾਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਦਲ ਦੇਖਦੇ ਆ, ਸਿਆਸੀ ਦਲ ਆ, ਕਿ ਉਹਨਾਂ ਦਾ ਝੁਕਾਅ ਹੋਣਾ ਸਟਾਰਟ ਹੋ ਗਿਆ। ਇਹ ਵੀ ਇੱਕ ਇੰਟਰਸਟਿੰਗ ਚੀਜ਼ ਸੀਗੀ ਅੱਜ। ਜੀ ਬਿਲਕੁਲ ਬਿਲਕੁਲ, ਬੜੀ ਇੰਟਰਸਟਿੰਗ ਚੀਜ਼ ਸੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਸੀਐਮ ਦਾ ਸੁਣਾਇਆ ਹੋਇਆ ਕਿੱਸਾ ਚਰਚਾ ਦਾ ਵਿਸ਼ਾ ਬਣ ਗਿਆ ਹੈ, ਸਾਰੇ ਪਾਸੇ ਖਾਸੀ ਚਰਚਾ ਹੋ ਰਹੀ ਹੈ, ਬੀਬੀਆਂ ਖਾਸਾ ਦਿਵਾਲੇ ਹੋ ਗਈਆਂ ਨੇ। ਹਾਂਜੀ, ਦੇਖੋ ਗੱਲ ਇਹ ਆ ਕਿ ਆਪਾਂ ਜੋ ਦੇਖਦੇ ਪਏ ਆ ਕਿੱਸਾ, ਵੈਸੇ ਤੇ ਤੁਸੀਂ ਵੇਖ ਹੀ ਲਿਆ ਹੋਣਾ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਪਰ ਵਾਇਰਲ ਹੋਇਆ। ਇਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਕਹੀ ਆ, ਸੁਣਾਈ ਆ ਕਾਲਜ ਵਾਲੀ, ਤਾਂ ਉਹਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਦੀ ਗੱਲ ਕਹੀ ਕਿ ਬਈ ਮੈਂ ਮਤਲਬ ਕਿਉਂ ਹੀ ਗੱਲ ਫਲਾਤੀ ਕਿ ਜੀ ਆ ਦੇਖੋ ਜੀ ਤੁਹਾਡੀ ਭਰਜਾਈ ਅੱਜ ਉਹ ਸੂਟ ਪਹਿਨ ਕੇ ਆਉਂਦੀ ਜਾਂ ਪ੍ਰਿੰਟ ਬਣੀ ਫਿਰਦੀ ਹੈ ਫਲਾਂ ਟਮਕਾ। ਪਹਿਲੀ ਗੱਲ ਤੇ ਇਹ ਆ, ਜੇ ਆਪਾਂ ਦੇਖੀਏ ਗੁਰਪ੍ਰੀਤ, ਕਿ ਕੀ ਇਹ ਮਤਲਬ ਕਿ ਯਾਰ ਤੋਹੀਨ ਜੀ ਨਹੀਂ ਹੈ? ਤੁਸੀਂ ਵੂਮੈਨਸ ਡੇ ਤੇ ਇਹ ਸਾਰਾ ਕੁਝ ਕਰ ਰਹੇ ਹੋ, ਤੁਹਾਨੂੰ ਮਤਲਬ ਕਿ ਆਪਾਂ ਦੇਖਦੇ ਆ ਕਿ ਵਧੀਆ ਸਹੂਲਤਾਂ ਵੀ ਮਿਲੀ ਹੈ ਕਿ ਵੂਮੈਨਸ ਡੇ ਨੂੰ ਇਹਨਾਂ ਨੇ ਡੈਡੀਕੇਟ ਕੀਤਾ, ਸਕੀਮ ਲਾਂਚ ਕੀਤੀ, ਹਜ਼ਾਰ ਰੁਪਈਆ ਦਿੱਤਾ, ਯਾਨੀ ਕੁੱਲ ਮਿਲਾ ਕੇ ਹਾਊਸ ਦੀ ਕਾਰਵਾਈ ਜਿਹੜੀ ਆ ਵੂਮੈਨਸ ਡੇ ਤੇ ਇਹਨਾਂ ਨੇ ਕਰਵਾਈ ਆ। ਚਲੋ ਠੀਕ ਹੈ, ਪਰ ਇਦਾਂ ਦੀਆਂ ਗੱਲਾਂ ਕਹਿਣੀਆਂ ਕਿ ਉਹ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਤੋਹੀਨ ਵਾਲੇ ਪਾਸੇ ਨਹੀਂ ਲੈ ਜਾਂਦੀ, ਇਹ ਇੱਕ ਵੱਡਾ ਸਵਾਲ ਹੈ। ਦੂਜੀ ਗੱਲ, ਮੇਰੀ ਨਜ਼ਰ ਦੇ ਵਿੱਚ ਤੇ ਤੋਹੀਨ ਹੀ ਹੁੰਦੀ ਹੈ ਕਿ ਅੱਜ ਉਹ ਜੇ ਲੜਕੀ ਹੋਏਗੀ, ਹੁਣ ਹੋ ਸਕਦਾ ਉਹ ਦਾਦੀ ਬਣੀ ਹੋਵੇ, ਮਾਂ ਬਣੀ ਹੋਵੇ, ਤਾਂ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਹੋਏਗੀ, ਤੁਸੀਂ ਸੋਚ ਕੇ ਦੇਖੋ ਜ਼ਰਾ। ਅੱਛਾ, ਇਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਤੇ ਚਲੋ ਆਪੋ ਆਪਣੇ ਢੰਗ ਦੇ ਨਾਲ ਡਿਫੈਂਡ ਕਰਨਾ ਹੁੰਦਾ ਹੈ ਜੀ, ਆਪਾਂ ਉਹਨਾਂ ਨੂੰ ਤੇ ਕੀ ਆਖ ਸਕਦੇ ਆ। ਅੱਛਾ, ਦੂਜੀ ਗੱਲ ਜਿਹੜੀ ਹੈ ਕਿ ਇਹਦਾ ਕ੍ਰਿਟਿਸਿਜ਼ਮ ਵੀ ਹੋ ਰਿਹਾ, ਇਹਦੀ ਆਲੋਚਨਾ ਵੀ ਬਹੁਤ ਜ਼ਿਆਦਾ ਹੋ ਰਹੀ ਆ, ਪਰ ਜਿਹੜੀ ਗੱਲ ਵੇਖਣ ਵਾਲੀ ਆ, ਜਿਹੜੀ ਗੱਲ ਸਮਝਣ ਵਾਲੀ ਆ, ਉਹ ਇਹ ਆ ਕਿ ਮਾਨ ਸਾਹਿਬ ਨੇ ਇਹ ਬਿਆਨ ਜਿਹੜਾ ਹੈ ਕੀ ਸੋਚ ਸਮਝ ਕੇ ਦਿੱਤਾ, ਜਾਂ ਆਪਣਾ ਜਿਹੜਾ ਕਿੱਸਾ ਸੁਣਾਇਆ ਹੈ ਕਿ ਇਹਨਾਂ ਨੇ ਅਛੋਪਲੇ ਸੁਣਾ ਦਿੱਤਾ ਹੈ? ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ਲੇਸ਼ਕ ਦੇ ਤੌਰ ਤੇ ਜੇ ਪੁੱਛੋਗੇ ਤੇ ਮੇਰੇ ਲਈ ਇੱਕ ਬੜਾ ਦਿਲਚਸਪ ਮੁੱਦਾ ਬਣ ਜਾਂਦਾ ਹੈ। ਹੁਣ ਇਹਦੀ ਜੇ ਆਪਾਂ ਠੀਕ ਆ
ਜਿਵੇਂ ਚਿੰਤਕ ਨੇ ਜਾਂ ਜਿਹੜੇ ਮਤਲਬ ਕਿ ਵਿਸ਼ਲੇਸ਼ਕ ਨੇ, ਉਹ ਆਪੋ ਆਪਣੇ ਹਿਸਾਬ ਦੇ ਨਾਲ ਆਲੋਚਨਾ ਕਰਦੇ ਨੇ ਇਦਾਂ ਉਦਾਂ, ਬਈ ਠੀਕ ਹੈ, ਉਹਨਾਂ ਦਾ ਆਪਣਾ ਦਾਇਰਾ ਹੈ। ਪਰ ਮੈਂ ਇਸ ਨੂੰ ਕਿਤੇ ਨਾ ਕਿਤੇ ਇਦਾਂ ਸਮਝਦਾ ਹਾਂ, ਗੁਰਪ੍ਰੀਤ, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਮੈਨੂੰ ਦਰੁਸਤ ਕਰ ਸਕਦੇ ਹੋ। ਬਈ ਗੱਲ ਇਹ ਆ ਕਿ ਅੱਜ ਕੱਲ ਆਪਾਂ ਇੱਕ ਟ੍ਰੈਂਡ ਦੇਖਦੇ ਆ ਕਿ ਯੰਗ ਪੀੜ੍ਹੀ ਆ, ਜਿਹੜੀ ਨੌਜਵਾਨ ਪੀੜ੍ਹੀ ਆ, ਉਹ ਬੋਲਡ ਕਿਸਮ ਦੇ ਜਿਹੜੇ ਇਦਾਂ ਦੇ ਬੰਦੇ ਹੁੰਦੇ ਨੇ। ਜਿਵੇਂ ਤੁਸੀਂ ਇੱਕ ਮਿਸਾਲ ਦੇ ਤੌਰ ਤੇ ਲੈ ਲਓ ਕਿ ਉਹ ਘੋੜਿਆਂ ਵਾਲਾ ਬਾਬਾ ਇੱਕ, ਜੀ, ਠੀਕ ਹੈ ਖੇੜੀ ਜੀ, ਵਾਲਾ। ਉਹਦਾ ਪਿਛਲੇ ਦਿਨ ਹੀ ਰੌਲਾ ਵੀ ਪਿਆ। ਤੇ ਪਰ ਜੇ ਆਪਾਂ ਉਹਦੀਆਂ ਸਪੀਚਸ ਸੁਣਦੇ ਆ ਜਾਂ ਆਪਾਂ ਇਦਾਂ ਕਿਦਾਂ ਮਤਲਬ ਕਿ ਇੰਟਰਵਿਊ ਪੋਡਕਾਸਟ ਹੌਟ ਚਿਹਰਿਆਂ ਦੇ ਵਿੱਚੋਂ ਆ ਜਾਂਦਾ, ਤਾਂ ਉਹਦੇ ਨਾਲ ਕੀ ਆ ਕਿ ਜੇ ਤੁਸੀਂ ਵੇਖੋਗੇ ਉਹ ਜਿੱਥੇ ਜਾਂਦਾ ਹੈ ਤਾਂ ਮਤਲਬ ਕਿ ਨੌਜਵਾਨ ਪੀੜ੍ਹੀ ਤਾਂ ਜਿਹੜੀ ਆ ਨਾ ਜੀ, ਉਹ ਅੱਖਾਂ ਹੀ ਵਿਛਾ ਦਿੰਦੀ ਆ। ਤਾਂ ਗੱਲ ਅਸਲ ਦੇ ਵਿੱਚ ਇਹ ਵੀ ਆ ਕਿ ਕੀ ਮਾਨ ਸਾਹਿਬ ਇੱਕ ਆਪਦੀ ਛਵੀ ਜਿਹੜੀ ਆ, ਉਹ ਜਿਵੇਂ ਜ਼ੈਨਜ਼ੀ ਕਹਿ ਲਓ ਜਾਂ ਫਸਟ ਟਾਈਮ ਵੋਟਰ ਆ ਜਾਂ ਨੌਜਵਾਨ ਆ, ਕਿ ਉਹਦੇ ਵਿੱਚ ਨਵੇਂ ਸਿਰੇ ਤੋਂ ਬਿਲਡ ਕਰ ਰਹੇ ਨੇ, ਨਵੇਂ ਸਿਰੇ ਤੋਂ ਆਪਣੀ ਇਮੇਜ ਜਿਹੜੀ ਹੈ ਉਹ ਬਣਾਉਣ ਜਾ ਰਹੇ ਨੇ, ਕਿ ਉਹ ਵੀ ਇੱਕ ਬੋਲਡ ਕਿਸਮ ਦੇ ਨੇਤਾ ਨੇ। ਬਾਈ ਤੁਸੀਂ ਮਤਲਬ ਕਿ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਕਹਿ ਸਕਦੀ ਹੈ ਕਿ ਮਾਨ ਸਾਹਿਬ ਤੇ ਸਾਡੇ ਵਰਗੇ ਹੀ ਆ। ਦੇਖੋ, ਇਹ ਰਾਜਨੀਤਿਕ ਜਿਹੜੀ ਕਹਿ ਲਓ ਕਿ ਕੋਈ ਵੀ ਸਟੇਟਮੈਂਟ ਹੁੰਦੀ ਆ ਇੱਕ ਐਡੇ ਵੱਡੇ ਅਹੁਦੇ ਤੇ, ਉਸਨੂੰ ਆਪਾਂ ਕਿਤੇ ਨਾ ਕਿਤੇ ਤਾਂ ਕਹਿ ਲਓ ਕਿ ਮਾਇਨਿਆਂ ਨਾਲ ਜੋੜਦੇ ਆ ਨਾ, ਕਿ ਇਸ ਚੀਜ਼ ਦੇ ਮਾਇਨੇ ਕੀ ਹੋਣਗੇ। ਤਾਂ ਮੈਨੂੰ ਮਤਲਬ ਕਿ ਇਸ ਚੀਜ਼ ਨੇ ਥੋੜਾ ਜਿਹਾ ਹੈਰਾਨ ਕੀਤਾ ਕਿ ਯਾਰ ਮੁੱਖ ਮੰਤਰੀ ਹੋ ਕੇ ਇਹਨਾਂ ਨੇ ਅਜਿਹਾ ਕਿੱਸਾ, ਹਾਲਾਂਕਿ ਚਲੋ ਜਵਾਨੀ ਦੇ ਕਿੱਸੇ ਬੜੇ ਹੁੰਦੇ ਨੇ ਗੁਰਪ੍ਰੀਤ, ਆਪਾਂ ਜਾਣਦੇ ਆ ਸਾਰੇ, ਸੱਚਾਈ ਆ, ਰਿਐਲਿਟੀ ਆ, ਪਰ ਬਿਲਕੁਲ ਉਹਨਾਂ ਨੇ ਇੱਕ ਭਰਵੇਂ ਇਕੱਠ ਦੇ ਵਿੱਚ ਇਹ ਕਿੱਸਾ ਨਾ ਸਿਰਫ ਸੁਣਾਇਆ, ਬਲਕਿ ਫਿਰ ਜੀ, ਇਸ ਨੂੰ ਬਹੁਤ ਵੱਡੀ ਖਬਰ ਬਣਾ ਕੇ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ, ਤਾਂ ਮੇਰਾ ਵਾਕਿਆ ਕਿਤੇ ਨਾ ਕਿਤੇ ਧਿਆਨ ਥੋੜਾ ਜਿਹਾ ਇਧਰ ਨੂੰ ਗਿਆ ਕਿ ਹੋ ਸਕਦਾ ਕਿ ਮਾਨ ਸਾਹਿਬ ਨੇ ਬਿਲਕੁਲ, ਕਿਉਂਕਿ ਤੁਹਾਨੂੰ ਪਤਾ ਕਲਾਕਾਰ ਆਦਮੀ ਆ, ਇਹ ਗੱਲ ਬਣਾਉਣ ਲੱਗਿਆ ਜ਼ਿਆਦਾ ਦੇਰ ਨਹੀਂ ਲਾਉਂਦੇ। ਸੋ ਹੋ ਸਕਦਾ ਹੈ ਕਿ ਇਹਨਾਂ ਨੇ ਇਹ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਬਈ ਬਹੁਤ ਸੋਚ ਵਿਚਾਰ ਕੇ ਜਿਹੜੀ ਆ ਉਹ ਪੇਸ਼ ਕੀਤੀ ਹੋਵੇ ਜੀ। ਜੀ, ਬਿਲਕੁਲ। ਇਹ ਤਾਂ ਸੋਚ ਵਿਚਾਰ ਕੇ ਕੀਤੀ ਜਾਂ ਨਹੀਂ ਅਸੀਂ ਨਹੀਂ ਜਾਣਦੇ, ਪਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਇੱਕ ਇਸਤਰੀ ਦੇ ਦਿਨ ਦੇ ਉੱਪਰ ਇਸਤਰੀ ਦੀ ਹੀ ਤੋਹੀਨ ਹੈ। ਤੁਸੀਂ ਇਹੋ ਜਿਹੀ ਗੱਲ ਪਬਲਿਕਲੀ ਜਦੋਂ ਰੱਖਦੇ ਹੋ, ਉਸ ਸਦਨ 'ਚ ਜਿਹਨੂੰ ਤੁਸੀਂ ਲੋਕਾਂ ਦਾ ਸਦਨ ਕਹਿੰਦੇ ਹੋ, ਜਿੱਥੇ ਲੋਕਾਂ ਦੀ ਗੱਲ ਹੋਣੀ ਹੁੰਦੀ ਹੈ, ਉੱਥੇ ਤੁਸੀਂ ਇਹੋ ਜਿਹਾ ਝੱਜੂ ਪਾ ਕੇ ਬੈਠ ਜਾਂਦੇ ਹੋ, ਬੜੀ ਹੈਰਾਨੀ ਦੀ ਗੱਲ ਹੈ। ਅੱਗੇ ਚੱਲੀਏ ਤਾਂ ਉਧਰ ਪੀਯੂ ਦੇ ਵਿੱਚ ਵਿਦਿਆਰਥੀਆਂ ਦੇ ਉੱਪਰ ਲਾਠੀ ਚਾਰਜ ਹੋਇਆ ਜੀ। ਇਹ ਮਸਲਾ ਤਾਂ ਕਦੋਂ ਦਾ ਹੱਲ ਹੋ ਗਿਆ? ਇਹਨਾਂ ਦਾ ਜਿਹੜਾ ਵੋਟਾਂ ਵਾਲਾ ਸੀ, ਹੁਣ ਕੋਈ ਨਵਾਂ ਹੀ ਚਰਚਾ ਛਿੜੀ ਆ ਆਰਐਸਐਸ ਨੂੰ ਲੈ ਕੇ। ਖਾਸਾ ਕਹਿੰਦੇ ਰੋਹ ਭਖਿਆ, ਉੱਥੇ ਵਿਦਿਆਰਥੀਆਂ ਨੂੰ ਚੱਕ ਕੇ ਲੈ ਗਈ ਪੁਲਿਸ। ਬਿਲਕੁਲ, ਕਾਫੀ ਜ਼ਿਆਦਾ ਅੱਜ ਪੀਯੂ ਦੇ ਵਿੱਚ ਹਾ ਹੱਲਾ ਹੋਇਆ ਹੈ। ਅੱਛਾ ਗੁਰਪ੍ਰੀਤ, ਇਹ ਤੇ ਆਪਾਂ ਨੂੰ ਮੰਨਣਾ ਪਏਗਾ, ਇਹ ਤੇ ਸੱਚ ਆ, ਇਹ ਤੇ ਯਥਾਰਥ ਹੈ ਕਿ ਜਿਹੜੀ ਆਰਐਸਐਸ ਹੈ, ਇਸਨੇ ਨਾ ਸਿਰਫ ਦੂਸਰੇ ਅਦਾਰਿਆਂ ਤੇ ਇੰਸਟੀਚਿਊਟ ਤੇ ਗਲਬਾ ਪਾਇਆ, ਬਲਕਿ ਯੂਨੀਵਰਸਿਟੀਆਂ, ਖਾਸ ਤੌਰ ਤੇ ਜਿਨ੍ਹਾਂ ਯੂਨੀਵਰਸਿਟੀਆਂ ਦੀ ਵਿਲੱਖਣਤਾ ਹੈ, ਜਿਨ੍ਹਾਂ ਯੂਨੀਵਰਸਿਟੀਆਂ ਨੂੰ ਆਪਾਂ ਦੇਖ ਸਕਦੇ ਹਾਂ ਕਿ ਜਿਵੇਂ JNU ਹੈ ਜਾਂ ਇਦਾਂ PU ਹੈ, ਇੱਥੇ ਇਹਨਾਂ ਨੇ ਬਹੁਤ ਬਰੀਕੀ ਦੇ ਨਾਲ ਕੰਮ ਕੀਤਾ ਹੈ। ਤੇ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਇਆ ਚੋਣਾਂ ਨੂੰ ਲੈ ਕੇ, ਬਾਡੀ ਨੂੰ ਬਚਾਉਣ ਵੇਲੇ, ਉਹ ਸਾਰਾ ਕੁਝ ਇਹਨਾਂ ਚੀਜ਼ਾਂ ਦਾ ਹੀ ਹਿੱਸਾ ਸਮਝਿਆ ਜਾਂਦਾ ਹੈ। ਤਾਂ ਗੱਲ ਇਹ ਆ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੋਈ ਪ੍ਰੋਗਰਾਮ ਸੀਗਾ, ਤਾਂ ਉੱਥੇ RSS ਦੇ ਕੁਝ ਅਹੁਦੇਦਾਰ ਜਿਹੜੇ ਆ, ਉਹਨਾਂ ਨੂੰ ਸੱਦਣ ਤੇ ਇਹ ਵਿਵਾਦ ਹੋਇਆ, ਜਿਸ ਤੋਂ ਬਾਅਦ ਵਿਦਿਆਰਥੀ, ਖਾਸ ਤੌਰ ਤੇ ਸੱਥ ਜਿਹੜੀ ਵਿਦਿਆਰਥੀ ਜਥੇਬੰਦੀ ਆ, ਉਹਨਾਂ ਵੱਲੋਂ ਵਿਰੋਧ ਜਿਹੜਾ ਤਿੱਖਾ ਕਰ ਦਿੱਤਾ ਗਿਆ। ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਬਲ ਪ੍ਰਯੋਗ ਹੋਇਆ, ਪੁਲਿਸ ਨੇ ਜਿਹੜਾ ਕਿ ਕੁਝ ਸਟੂਡੈਂਟਾਂ ਨੂੰ ਚੁੱਕ ਵੀ ਲਿਆ, ਘੜੀਸਦੇ ਹੋਏ ਲੈ ਗਏ। ਇੱਕ ਵਿਦਿਆਰਥੀ ਨੂੰ ਪੁਲਿਸ ਕਰਮਚਾਰੀ ਜਿਹੜੇ ਆ ਉਹ ਕਾਲਰ ਤੋਂ ਫੜ ਕੇ ਲਈ ਜਾਂਦੇ ਆ, ਉਹ ਆਪਾਂ ਦੇਖਦੇ ਆ ਤਾਂ ਉਹ ਇੱਕ ਪੱਗ ਵੀ ਲੈ ਜਾਂਦੀ ਆ ਵਿਦਿਆਰਥੀ ਦੀ। ਤਾਂ ਇਹ ਜਿਹੜੀ ਹੁਣ ਵਿਦਿਆਰਥੀ ਜਥੇਬੰਦੀ ਆ, ਉਹ ਇਹ ਕਹਿੰਦੇ ਆ ਕਿ 9 ਮਾਰਚ ਨੂੰ ਉਹਨਾਂ ਨੇ ਪ੍ਰੋਟੈਸਟ ਦਾ ਐਲਾਨ ਕੀਤਾ ਸੀ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ PU ਪ੍ਰਸ਼ਾਸਨ ਨੇ ਪ੍ਰੋਗਰਾਮ ਰੱਖੇ ਸਨ, ਉਹਨਾਂ ਦਾ ਮਤਲਬ ਕਿ ਉੱਥੇ ਜਿਹੜਾ RSS ਦੇ ਨੇਤਾਵਾਂ ਦਾ ਆਉਣਾ ਸੀਗਾ, ਉਹੀ ਕਿਤੇ ਨਾ ਕਿਤੇ ਵਿਵਾਦਤ ਵਿਸ਼ਾ ਹੈ। ਤਾਂ ਉਹ ਕਹਿੰਦੇ ਆ ਕਿ 2004 ਦਾ ਇੱਕ ਹੁਕਮਨਾਮਾ ਵੀ ਹੈ, ਜਿਹਦੇ ਵਿੱਚ ਅਕਾਲ ਤਖਤ ਸਾਹਿਬ ਨੇ ਸਾਫ਼ ਕੀਤਾ ਹੈ ਕਿ RSS ਸਿੱਖ ਵਿਰੋਧੀ ਹੈ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਜਿਹੜੀਆਂ ਇਦਾਂ ਦੀਆਂ
ਪੀਯੂ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਹੈ, ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ? ਇਹ ਕਾਤੋਂ? ਇਹਦਾ ਮਤਲਬ ਤੇ ਇਹੋ ਆ ਨਾ, ਜਿਹੜੀ ਗੱਲ ਆਪਾਂ ਕਹਿ ਰਹੇ ਆ ਗੁਰਪ੍ਰੀਤ, ਕਿ ਬਈ ਅਸਲ ਦੇ ਵਿੱਚ ਆਰਐਸਐਸ ਨੇ ਇਹਨਾਂ ਅਦਾਰਿਆਂ ਨੂੰ ਆਪਣੇ ਖੰਭਾ ਹੇਠ ਕਰਨ ਦਾ ਪੂਰਾ ਮਨਸੂਬਾ ਬਣਾਇਆ। ਤੁਹਾਨੂੰ ਯਾਦ ਹੋਣਾ ਹੈ ਪਿੱਛੇ ਜੇ ਇੱਕ ਯੂਨੀਵਰਸਿਟੀ ਦੇ ਵੀਸੀ ਨੂੰ ਬੜਾ ਤਕੜਾ ਘੇਰਾ ਪੈ ਗਿਆ ਸੀ, ਉਹ ਵੀ ਤੇ ਇਹੀ ਚੀਜ਼ ਸੀ। ਉੱਥੇ ਵੀ ਤੇ ਵੱਡੇ ਵੱਡੇ ਸਿੱਖਿਆ ਸ਼ਾਸਤਰੀ ਜਿਹੜੇ ਆ ਉਹ ਜੁੜੇ ਹੋਏ ਸਨ। ਗੁਰਪ੍ਰੀਤ, ਮਸਲਾ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਆ ਤਾਂ ਕਿਤੇ ਨਾ ਕਿਤੇ, ਹੁਣ ਜੇ ਮੰਨ ਲਓ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਜੇ ਪ੍ਰੋਗਰਾਮ ਦੇ ਵਿੱਚ ਆਰਐਸਐਸ ਦੇ ਲੀਡਰ ਆ ਰਹੇ ਨੇ, ਖਾਸ ਤੌਰ ਤੇ ਅੱਜ ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਨਾਲ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਲਾਲਪੁਰਾ ਸਾਹਿਬ ਵੀ ਪਹੁੰਚੇ ਹੋਏ ਸਨ, ਹੋਰ ਕੌਣ ਕੌਣ ਮੈਨੂੰ ਤਾਂ ਪਤਾ ਨਹੀਂ ਹੈ, ਪਰ ਜੇ ਉਹ ਆ ਰਹੇ ਨੇ ਤਾਂ ਕੋਈ ਬੁਲਾ ਤੇ ਰਿਹਾ ਨਾ। ਉਹ ਫਿਰ ਬੁਲਾਉਣ ਵਾਲੇ ਕੌਣ ਆ? ਇਹਦਾ ਮਤਲਬ ਇਹ ਆ ਕਿ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਬੈਠੇ ਨੇ ਉਹ ਭਾਈ ਇਹੀ ਨੇ ਮਤਲਬ ਕਿ ਜਿਹੜੇ ਬੰਦਿਆਂ ਦਾ ਝੁਕਾ ਆਰਐਸਐਸ ਵੰਨੀ ਹੈ ਉਹੀ ਬੈਠੇ ਨੇ। ਔਰ ਅਸੀਂ ਵਾਰ-ਵਾਰ ਕਹਿੰਦੇ ਆ, ਅਸੀਂ ਕਿਉਂ? ਤੁਹਾਨੂੰ ਪਤਾ ਪਿੱਛੇ ਜੇ ਅਮਰੀਕਾ ਦੇ ਇੱਕ ਬਹੁਤ ਵੱਡੇ ਅਖਬਾਰ ਨੇ ਬਹੁਤ ਵੱਡੀ ਸਟੋਰੀ ਇਹਦੇ ਤੇ ਨਸ਼ਰ ਕੀਤੀ ਆ, ਔਨ ਰਿਕਾਰਡ ਪਈ ਆ, ਤੁਸੀਂ ਜਾ ਕੇ ਪੜ੍ਹ ਸਕਦੇ ਹੋ ਕਿ ਕਿਸ ਤਰ੍ਹਾਂ ਆਰਐਸਐਸ ਨੇ ਹਜ਼ਾਰੇਦਾਰੀ ਅਦਾਰਿਆਂ ਤੇ ਕੈਂਪ ਕੀਤੀ ਆ ਔਰ ਜੁਡੀਸ਼ਰੀ ਤੱਕ ਨੂੰ ਨਹੀਂ ਛੱਡਿਆ ਗਿਆ। ਤਾਂ ਇਹ ਯੂਨੀਵਰਸਿਟੀਆਂ ਵਾਲਾ ਜਿਹੜਾ ਮਾਮਲਾ ਹੈ ਇਹ ਬਹੁਤ ਖਤਰਨਾਕ ਹੈ। ਖਾਸ ਤੌਰ ਤੇ ਜੇ ਆਪਾਂ ਵੇਖੀਏ ਕਿ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਇੱਕ ਵਿਲੱਖਣਤਾ ਹੈ ਜਾਂ ਜਿਹੜੀਆਂ ਖਾਸ ਤੌਰ ਤੇ ਘੱਟ ਗਿਣਤੀਆਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਕੋਈ ਉਹਨਾਂ ਦੀ ਵੱਖਰੀ ਵਿਰਾਸਤ ਹੈ, ਵੱਖਰਾ ਇਤਿਹਾਸ ਹੈ, ਤਾਂ ਉੱਥੇ ਇਦਾਂ ਦੇ ਸਮਾਗਮ ਜ਼ਿਆਦਾ ਕੀਤੇ ਜਾਂਦੇ। ਤੇ ਆਰਐਸਐਸ ਦਾ ਪੀਯੂ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਬਹੁਤ ਦੇਰ ਤੋਂ ਹੀ ਗਲਬਾ ਪੈਣਾ ਸ਼ੁਰੂ ਹੋ ਗਿਆ, ਔਰ ਕੁਝ ਆਪਣੇ ਜਿਹੜੇ ਪ੍ਰੋਫੈਸਰ ਨੇ ਪੰਜਾਬ ਦੇ ਜਾਂ ਹੋਰ ਜਿਹੜੇ ਆਪਣੇ ਵਿਦਿਆਰਥੀ ਨੇ ਉਹ ਇਹਨਾਂ ਚੀਜ਼ਾਂ ਦੀ ਮੁਖਾਲਫਤ ਵੀ ਕਰਦੇ ਰਹੇ ਨੇ ਗਾਏ ਬਗਾਏ। ਜੀ ਬਿਲਕੁਲ ਬਿਲਕੁਲ, ਉੱਥੇ ਅੱਜ ਕਹਿੰਦੇ ਪੱਤਰਕਾਰਾਂ ਨਾਲ ਵੀ ਖਾਸੀ ਖਿੱਚਤੂ ਹੋਈ, ਉਹਨਾਂ ਨੂੰ ਵੀ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਘੱਟ ਪੱਤਰਕਾਰ ਸੀ ਉੱਥੇ ਕਿਉਂਕਿ ਤੜਕੇ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਪੁਲਿਸ ਨੇ ਆਪਣਾ ਆਪਰੇਸ਼ਨ ਇੱਕ ਤਰੀਕੇ ਦਾ। ਹਾਂਜੀ, ਉਹ ਤਾਂ ਫਿਰ ਗੁਰਪ੍ਰੀਤ ਇਹ ਵੀ ਹੈ ਨਾ ਕਿ ਅੱਜ ਉਧਰ ਸਦਨ ਦੀ ਕਾਰਵਾਈ ਚੱਲਦੀ ਸੀ, ਮੀਡੀਆ ਜ਼ਿਆਦਾ ਤੁਹਾਨੂੰ ਪਤਾ ਉਧਰ ਕੇਂਦਰਿਤ ਰਹਿੰਦਾ ਹੈ, ਪਰ ਇਹ ਜਿਹੜੀ ਘਟਨਾ ਵਾਪਰੀ ਹੈ ਇਹਨੂੰ ਵੀ ਕਵਰੇਜ ਮਿਲਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਉਧਰ ਐਨਕਾਊਂਟਰ ਵਾਲਾ ਜਿਹੜਾ ਰਣਜੀਤ ਹੈ ਗੁਰਦਾਸਪੁਰ ਤੋਂ, ਉਸ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰਿਵਾਰ ਦੇ ਵੱਲੋਂ। ਕਿਹਨਾਂ ਸ਼ਰਤਾਂ ਤੇ ਕੀਤਾ ਗਿਆ ਜੀ? ਇਹ ਕੁਝ ਕਹਿ ਰਿਹਾ ਪਰਿਵਾਰ, ਜਾਂ ਫਿਰ ਇਹ ਇੱਕ ਹੋਰ ਗੱਲ ਆ ਰਹੀ ਸੀ ਵੀ ਜਿਹੜੀਆਂ ਜਥੇਬੰਦੀਆਂ ਅੱਗੇ ਲੱਗੀਆਂ ਹੋਈਆਂ ਨੇ ਉਹਨਾਂ ਦਾ ਪਰਿਵਾਰ ਦੇ ਨਾਲ ਮਤਭੇਦ ਹੋ ਗਿਆ, ਪਰ ਆਖਰ ਤੇ ਮੰਨੀ ਤਾਂ ਪਰਿਵਾਰ ਦੀ ਜਾਣੀ ਹੈ। ਚਲੋ ਦੇਖੋ, ਗੱਲ ਇਹ ਆ ਕਿ ਜਦੋਂ ਵੀ ਕੋਈ ਇਦਾਂ ਦਾ ਫੈਸਲਾ ਲੈਣਾ ਉਹ ਪਰਿਵਾਰ ਦਾ ਠੀਕ ਆ, ਤੁਹਾਡੀ ਗੱਲ ਆਪਣੀ ਜਗ੍ਹਾ ਤੇ ਸਹੀ ਹੈ, ਮਤਭੇਦ ਹੋ ਜਾਂਦੇ ਨੇ, ਇਹ ਸੋਚਣ ਵਿਚਾਰਨ ਲਈ ਜ਼ਰੂਰੀ ਹੁੰਦਾ ਹੈ ਕਿ ਜੋ ਲੋਕ ਤੁਹਾਡੇ ਲਈ ਖੜੇ ਆ ਉਹਨਾਂ ਦੀ ਸਹਿਮਤੀ ਨਾਲ ਸਹਿਯੋਗ ਨਾਲ ਕੀਤਾ ਜਾਵੇ ਤਾਂ ਮੱਚ ਬੈਟਰ ਹੈ। ਪਰ ਜਦੋਂ ਫੈਸਲਾ ਲੈਣ ਦਾ ਬਈ ਸਾਰਾ ਕਾਰਮ ਇਖਤਿਆਰ ਉਹਨਾਂ ਦੇ ਕੋਲ ਹੈ ਤੇ ਚਲੋ ਠੀਕ ਹੈ, ਜਿੱਦਾਂ ਉਹ ਕਰ ਰਹੇ ਨੇ ਆਪਾਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਕਿ ਉਹਨਾਂ ਨੇ ਕੁਝ ਨਾ ਕੁਝ ਵੇਖਿਆ ਵਿਚਾਰਿਆ ਹੋਏਗਾ। ਦੇਖੋ, ਸੰਸਕਾਰ ਹੋ ਗਿਆ, ਮੇਰੇ ਖਿਆਲ ਦੇ ਨਾਲ ਸਰਕਾਰ ਦਾ ਵਿਰੋਧ ਵੀ ਪੈਰਲਲ ਚੱਲਦਾ ਪਿਆ, ਇਹ ਕੋਈ ਥੰਮਿਆ ਨਹੀਂ, ਇਹ ਕੋਈ ਰੁਕਿਆ ਨਹੀਂ, ਇਹ ਹਾਲੇ ਮੇਰੇ ਖਿਆਲ ਦੇ ਨਾਲ ਚੱਲੇਗਾ। ਤੇ ਗੱਲ ਇਹ ਆ ਕਿ ਜੋ ਪਰਿਵਾਰ ਆ ਉਹ ਕਹਿ ਰਿਹਾ ਕਿ ਵੇਖੋ ਡੈਡ ਬੋਡੀ ਦੀ ਜਿਹੜੀ ਹਾਲਤ ਆ ਅਸੀਂ ਤੇ ਉਹਨੂੰ ਵੇਖ ਕੇ ਫੈਸਲਾ ਲਿਆ, ਤੇ ਗੱਲ ਇਹ ਆ ਕਿ ਬਈ 12 ਦਿਨ ਹੋ ਗਏ ਨੇ, ਹੁਣ ਜ਼ਿਆਦਾ ਦੇਰ ਰੱਖਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਸਰੀਰ ਨੂੰ, ਤਾਂ ਉਹਨਾਂ ਦਾ ਆਪਣਾ ਤਰਕ ਆ। ਤੇ ਦੂਜੇ ਪਾਸੇ ਜਿਵੇਂ ਤੁਸੀਂ ਕਿਹਾ ਕਿ ਕੁਝ ਜਥੇਬੰਦੀਆਂ ਜਿਹੜੀਆਂ ਨਾਲ ਖਲੋਤੀਆਂ ਨੇ ਉਹਨਾਂ ਦੇ ਵਿੱਚ ਰੋਸ ਵੀ ਆ, ਥੋੜੇ ਮਤਭੇਦ ਹੈਗੇ ਨੇ, ਪਰ ਜੋ ਵੀ ਆ ਇਸ ਐਨਕਾਊਂਟਰ ਨੇ ਘੱਟੋ ਘੱਟ ਇੱਕ ਗੱਲ ਜਿਹੜੀ ਸਰਕਾਰ ਵਾਸਤੇ, ਬੇਸ਼ੱਕ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਇੱਕ ਰਾਹਤ ਮਹਿਸੂਸ ਹੋਈ ਹੋਏਗੀ ਕਿ ਸੰਸਕਾਰ ਹੋ ਗਿਆ ਇਸ ਨੌਜਵਾਨ ਦਾ, ਪਰ ਹਕੀਕਤ ਕੀ ਆ? ਹਕੀਕਤ ਇਹ ਆ ਕਿ ਇਸ ਐਨਕਾਊਂਟਰ ਦੇ ਵਿੱਚ ਉਲਝੀ ਸਰਕਾਰ ਪੱਕੇ ਤੌਰ ਤੇ ਕੋਈ ਰਾਹਤ ਵਾਲੀ ਗੱਲ ਜਿਹੜੀ ਆ ਉਹ ਮੰਨ ਨਹੀਂ ਸਕਦੀ। ਉਹਦਾ ਵੱਡਾ ਕਾਰਨ ਹੈ ਇੱਕ ਤੇ ਤੁਸੀਂ ਵੇਖਿਆ ਹੋਣਾ ਹੈ ਕਿ ਹਾਈ ਕੋਰਟ ਨੇ ਸਵੈ ਨੋਟਿਸ ਲੈ ਲਿਆ, ਮਤਲਬ ਕਿ ਉਹਨਾਂ ਨੇ ਇਹ ਗੱਲ ਪੁੱਛਣੀ ਸ਼ੁਰੂ ਕਰ ਦਿੱਤੀ ਇਹਨਾਂ ਤੋਂ ਕਿ ਲਿਆਓ ਆ ਕੇ ਦੱਸੋ ਕਿ ਤੁਹਾਨੂੰ ਜੱਜ ਬਣਨ ਦਾ ਅਧਿਕਾਰ ਕਿਹਨੇ ਦਿੱਤਾ ਹੈ। ਕਿਉਂਕਿ ਤੁਸੀਂ ਵੇਖਿਆ ਹੋਣਾ ਹਾਈ ਕੋਰਟ ਦੀਆਂ ਟਿੱਪਣੀਆਂ ਕੁਝ ਇਸ ਤਰ੍ਹਾਂ ਅਖਬਾਰਾਂ 'ਚ ਛਪੀਆਂ ਸਨ ਕਿ ਇੱਕ 19 ਸਾਲ ਦਾ ਬੱਚਾ ਸੀ, ਉਹਨੂੰ ਮਾਰਨ ਦਾ ਤੁਹਾਨੂੰ ਹੱਕ ਕਿਹਨੇ ਦਿੱਤਾ, ਮਤਲਬ ਕਿ ਤੁਸੀਂ ਜੱਜ ਬਣ ਕੇ ਸਜ਼ਾ ਨਹੀਂ ਦੇ ਸਕਦੇ। ਤਾਂ ਇਹਦੇ ਤੇ ਫਿਰ ਹਾਈ ਕੋਰਟ ਨੇ ਇੱਕ ਵਿਸਥਾਰਤ ਹਲਫਨਾਮਾ ਮੰਗਿਆ,
ਹਲਫਨਾਮਾ ਮੰਗਿਆ ਹੈ, ਤਾਂ ਮਤਲਬ ਕਿ ਡੀਜੀਪੀ ਸਾਹਿਬ ਨੂੰ ਉਹ ਹਲਫਨਾਮਾ ਜਿਹੜਾ ਹੈ ਉਹ ਦਾਖਲ ਕਰਨਾ ਪਵੇਗਾ। ਤਾਂ ਦੂਜੇ ਪਾਸੇ ਇਹੋ ਜਿਹੇ ਹੀ ਕੁਝ ਜਿਹੜੇ ਪੁਲਿਸ ਮੁਕਾਬਲੇ ਇਹਨਾਂ ਨੇ ਵਿਖਾਏ ਨੇ, ਉਹਨਾਂ ਦੀ ਇੱਕ ਸੂਚੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਜਿਹੜਾ, ਉਹਦੇ ਕੋਲ ਵੀ ਪਹੁੰਚੀ ਹੋਈ ਆ। ਤਾਂ ਹੋ ਸਕਦਾ ਹੈ ਕਿ ਇਹਨਾਂ ਮਾਮਲਿਆਂ ਦੀ ਕੱਲ ਨੂੰ ਜਾਂ ਪਰਸੋਂ ਕਿਤੇ ਵੀ 2-4 ਦਿਨ ਬਾਅਦ ਇਹ ਜਿਹੜੀ ਜਾਂਚ ਪੜਤਾਲ ਆ ਉਹ ਕੋਈ ਸੀਬੀਆਈ ਕੋਲ ਚਲੇ ਜਾਵੇ। ਤੇ ਜੇ ਸੀਬੀਆਈ ਕੋਲ ਚਲੀ ਗਈ ਤਾਂ ਫਿਰ ਗੱਲ ਤੇ ਉਹੀ ਆ ਜਾਏਗੀ ਜਿਵੇਂ ਆਪਾਂ 90 ਦੇ ਦਹਾਕੇ ਦੇ ਵਿੱਚ ਇਹ ਕਹਾਣੀਆਂ ਵੇਖੀਆਂ, ਤੇ ਮੁੜ ਕੇ ਅੱਜ ਦੇ ਦੌਰ ਦੇ ਵਿੱਚ ਉਹ ਕਹਾਣੀਆਂ ਵੀ ਵੇਖ ਰਹੇ ਆ ਜਦੋਂ ਇਹਨਾਂ ਦੇ ਅਧਿਕਾਰੀਆਂ ਨੂੰ, ਇਹਨਾਂ ਦੇ ਉਸ ਵੇਲੇ ਦੇ ਕਰਮਚਾਰੀਆਂ ਨੂੰ ਸਜ਼ਾਵਾਂ ਹੋ ਰਹੀਆਂ ਨੇ। ਸੋ ਠੀਕ ਆ, ਸੰਸਕਾਰ ਹੋ ਗਿਆ, ਪਰਿਵਾਰ ਨੇ ਕਿਹਾ ਕਿ ਡੈੱਡ ਬੋਡੀ ਹੋਰ ਬਹੁਤੀ ਦੇਰ ਨਹੀਂ ਸੀ ਰੱਖੀ ਜਾ ਸਕਦੀ, ਉਹ ਆਪਣੀ ਜਗ੍ਹਾ, ਚਲੋ ਮਤਭੇਦ ਹੈ ਕੀ ਹੈ ਹਿਸਾਬ ਕਿਤਾਬ, ਉਹ ਠੀਕ ਆ, ਪਰੰਤੂ ਇਹ ਨਹੀਂ ਹੈ ਕਿ ਸਰਕਾਰ ਜਿਹੜੀ ਹੈ ਉਹ ਇਸ ਮਾਮਲੇ 'ਚ ਬਿਲਕੁਲ ਹੁਣ ਪੱਕੀ ਰਾਹਤ ਹਾਸਲ ਕਰ ਗਈ ਆ। ਉਹਨਾਂ ਵਾਸਤੇ ਕਈ ਕਿਸਮ ਦੀ ਜਵਾਬਦੇਹੀ ਜਿਹੜੀ ਆ ਉਹ ਹਾਲੇ ਵੀ ਤੈਅ ਆ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉਧਰ ਸੈਕਸ ਰੈਕਟ ਬੇਨਕਾਬ ਕਰਨ ਵਾਲੇ ਰਿਪੋਰਟਰ ਨੂੰ ਧਮਕੀਆਂ ਆ ਰਹੀਆਂ ਨੇ। ਦੇਖੋ ਇਹ ਜਿਹੜਾ ਰੈਕਟ ਚੱਲ ਰਿਹਾ ਸੀਗਾ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਲੁਧਿਆਣੇ ਦੇ ਵਿੱਚ ਅੱਜ ਕੱਲ ਤੁਸੀਂ ਕਿਤੇ ਰੀਲ 'ਚ ਵੇਖਿਆ ਹੋਣਾ ਹੈ ਕਿ ਜਿਹੜੀ ਫੁੱਟਬਾਲ, ਕੁਝ ਅਫਰੀਕਨ ਮੂਲ ਦੇ ਮੁੰਡੇ ਆ, ਉਹ ਫੁੱਟਬਾਲ ਦੀ ਟੀਮ ਬਣਾ ਕੇ ਵੀ ਟੂਰਨਾਮੈਂਟਾਂ ਤੇ ਖੇਡਦੇ ਆ। ਬਹੁਤ ਲੋਕ ਉਹਨਾਂ ਨੂੰ, ਹਾਂਜੀ, ਖੇਡਦੇ ਆ ਨਾ, ਤੁਸੀਂ ਦੇਖਿਆ ਹੋਣਾ। ਜੀ ਜੀ ਜੀ, ਹਾਂਜੀ ਹਾਂਜੀ। ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਕੀਤਾ ਜਾਂਦਾ ਹੈ। ਕੀਤਾ ਇਦਾਂ ਜਾਂਦਾ ਹੈ ਕਿ ਬਈ ਲੋਕ ਥੋੜਾ ਲਾਈਕ ਕਰਦੇ ਆ, ਤੇ ਜਦੋਂ ਟੂਰਨਾਮੈਂਟ ਹੁੰਦਾ ਤੇ ਉਹਨਾਂ ਨੂੰ ਬੁਲਾਉਂਦੇ ਆ ਕਿ ਬਾਹਰ ਦੀ ਟੀਮ ਹੋ ਜਾਂਦੀ ਹੈ, ਨਾਲੇ ਫੁੱਟਬਾਲਰ ਤੇ ਤੁਹਾਨੂੰ ਪਤਾ ਹੀ ਆ। ਉਦਾਂ ਹੀ ਜੇ ਤੁਸੀਂ ਵੇਖੋਗੇ ਇਹਨਾਂ ਦੀ ਕਾਫੀ ਤਾਦਾਦ ਆ ਪੰਜਾਬ ਦੇ ਵਿੱਚ ਜਿਹੜੇ ਅਫਰੀਕਨ ਮੂਲ ਦੇ ਆ। ਤੇ ਗੱਲ ਇਹ ਆ ਕਿ ਲੁਧਿਆਣੇ ਦੇ ਵਿੱਚ ਕੀ ਆ ਕਿ ਕੁਝ ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਦਾ ਰੈਕਟ ਜਿਹੜਾ ਸੀਗਾ, ਉਹਦੇ ਬਾਰੇ ਇਹਨਾਂ ਨੇ ਇੱਕ ਕਿਤੇ ਨਾ ਕਿਤੇ, ਜਿਵੇਂ ਤੁਹਾਨੂੰ ਪਤਾ ਹੀ ਹੈ ਦੈਨਿਕ ਭਾਸਕਰ ਵਾਲੇ ਨਾ ਜਿਹੜੇ ਕਰਦੇ ਹੁੰਦੇ ਆ ਸਟਿੰਗ, ਇਹਨਾਂ ਨੇ ਅੱਗੇ ਵੀ ਕੀਤਾ ਸੀ। ਹੁਣ ਐਤਕੀ ਫੇਰ ਇਹਨਾਂ ਦਾ ਇੱਕ ਰਿਪੋਰਟਰ ਜਿਹੜਾ ਹੈ ਉਹ ਅੰਡਰ ਕਵਰ ਹੋ ਕੇ, ਉਹ ਮਤਲਬ ਕਿ ਇਹਨਾਂ ਦੇ ਇੱਕ ਐਸੇ ਅੱਡੇ ਤੇ ਚਲਾ ਗਿਆ ਜਿੱਥੇ ਉਹ ਕੁੜੀਆਂ ਜਿਹੜੀਆਂ ਖੁਦ ਨੂੰ ਪੇਸ਼ ਕਰਦੀਆਂ ਨੇ, ਇੱਥੋਂ ਤੱਕ ਰਸ਼ੀਅਨ ਕੁੜੀਆਂ ਦਾ ਦੱਸਦੀਆਂ, ਆਪਦਾ ਰੇਟ ਦੱਸਦੀਆਂ, ਉਹ ਸਾਰੀਆਂ ਚੀਜ਼ਾਂ ਉਹਨੇ ਰਿਕਾਰਡ ਤੇ ਲੈ ਲਈਆਂ ਜੀ। ਅੱਛਾ, ਇਹ ਕਾਫੀ ਵੱਡੀ ਕਵਰੇਜ ਹੋਈ, ਕਾਫੀ ਇਹਦੇ ਤੇ ਚਰਚਾ ਹੋਈ। ਗੁਰਪ੍ਰੀਤ, ਹੈਰਾਨਗੀ ਦੀ ਗੱਲ ਇਹ ਆ ਕਿ ਧਮਕੀਆਂ ਕੱਲੀਆਂ ਜਿਹੜੀਆਂ ਨੇ ਉਹ ਬਈ ਪੱਤਰਕਾਰਾਂ ਨੂੰ ਇੱਥੇ ਅੱਜ ਕੱਲ ਦੇ ਦੌਰ ਦੇ ਵਿੱਚ ਲੀਡਰਾਂ ਤੋਂ ਜਾਂ ਜਿਹੜੇ ਬਦਮਾਸ਼ ਹੈ ਉਹਨਾਂ ਤੋਂ ਨਹੀਂ ਮਿਲਦੀਆਂ। ਇਸ ਪੱਤਰਕਾਰ ਨੂੰ ਅਫਰੀਕਾ ਦੇ ਨੰਬਰਾਂ ਤੋਂ ਸਿੱਧੀਆਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਈਵਨ ਦੈਟ ਕਿ ਇਹ ਕਿਹਾ ਜਾ ਰਿਹਾ ਹੈ ਕਿ ਜੇ ਕੁਝ ਹੋਇਆ ਤੇ ਤੁਹਾਡੇ ਇਧਰਲੇ ਇੰਡੀਅਨ ਲੋਕਾਂ ਨੂੰ ਅਸੀਂ ਮਾਰਾਂਗੇ। ਜੀ, ਕਮਾਲ ਦੀ ਗੱਲ ਹੈ। ਅੱਜ ਇਹਨਾਂ ਨੇ ਕੁਝ ਸਕਰੀਨਸ਼ਾਟ ਜਿਹੜੇ ਆ ਨਾ, ਜੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੇਖੋਗੇ ਤਾਂ ਉਹ ਸਕਰੀਨਸ਼ਾਟ ਵੀ ਇਹਨਾਂ ਨੇ ਲਾਏ ਹੋਏ ਨੇ। ਮਤਲਬ ਕਿ ਇੱਕ ਰਿਪੋਰਟਰ ਨੂੰ ਸਿੱਧੀਆਂ ਧਮਕੀਆਂ, ਤੇ ਉਹ ਵੀ ਬਾਹਰਲੇ ਮੁਲਕਾਂ ਚੋਂ। ਤਾਂ ਇਹ ਇਸ ਵੇਲੇ ਦੀ ਸੂਰਤ ਹਾਲ ਹੈ। ਤਾਂ ਲੁਧਿਆਣੇ ਵਰਗਾ ਮਹਾਨਗਰ, ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੰਮੇ ਸਮੇਂ ਤੋਂ ਰਿਪੋਰਟ ਹੁੰਦੀਆਂ ਆਈਆਂ ਨੇ। ਤਾਂ ਪੁਲਿਸ ਨੂੰ ਚਾਹੀਦਾ ਫੌਰੀ ਤੌਰ ਤੇ ਇੱਕ ਤੇ ਇਹ ਆ ਕਿ ਫਾਈਂਡ ਆਊਟ ਕਰਨ ਕਿ ਕੀ ਇਹ ਧਮਕੀਆਂ ਜਿਹੜੀਆਂ ਨੇ ਵਾਕਿਆ ਉਧਰੋਂ ਆ ਰਹੀਆਂ ਨੇ ਜਾਂ ਇਧਰੋਂ ਇਹੀ ਬੰਦੇ ਜਿਹੜੇ ਇਨਵੋਲਵ ਨੇ, ਸਾਰੇ ਨਹੀਂ ਮੈਂ ਕਹਿੰਦਾ, ਅਫਰੀਕਨ ਮੂਲ ਦੇ ਬੱਚੇ ਜਿਹੜੇ ਆ ਉਹ ਆ ਕੇ ਇੱਧਰ ਪੜ੍ਹਾਈ ਲਿਖਾਈ ਵੀ ਕਰਦੇ ਆ, ਅੱਛੇ ਤਰੀਕੇ ਨਾਲ ਸਲੀਕੇ ਨਾਲ ਰਹਿੰਦੇ ਵੀ ਆ। ਮਤਲਬ ਕਿ ਜਿਹੜੇ ਗਲਤ ਕੰਮਾਂ 'ਚ ਇਨਵੋਲਵ ਨੇ, ਕੀ ਕਿਤੇ ਇਹ ਤੇ ਧਮਕੀਆਂ ਨਹੀਂ ਦਵਾ ਰਹੇ ਜਾਂ ਧਮਕੀਆਂ ਨਹੀਂ ਦੇ ਰਹੇ? ਸੋ ਜਾਂਚ ਪੜਤਾਲ ਦਾ ਵਿਸ਼ਾ ਹੈ। ਇਹਦੇ ਵਿੱਚ ਮਾਮਲਾ ਦਰਜ ਹੁਣ ਕਰ ਲਿਆ ਗਿਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਹੋਵੇ, ਪਰ ਤੁਸੀਂ ਇਹ ਵੇਖ ਲਓ ਕਿ ਇੱਕ ਤੇ ਗਲਤ ਕੰਮ ਸ਼ਰੇਆਮ ਚੱਲ ਰਹੇ ਨੇ, ਤੇ ਜੇ ਕੋਈ ਰਿਪੋਰਟਰ ਰਿਪੋਰਟ ਕਰਦਾ, ਤੁਸੀਂ ਇਹ ਵੇਖੋ ਕਿ ਪੰਜਾਬ ਦੇ ਵਿੱਚ ਰਿਪੋਰਟਿੰਗ ਕਰਨੀ ਕਿੰਨੀ ਔਖੀ ਹੋ ਰਹੀ ਆ। ਤੁਸੀਂ ਨਿਤ ਆ ਹੁਣ ਘਟਨਾ ਦਾ ਜ਼ਿਕਰ ਕਰਕੇ ਹਟੇ ਹੋ ਕਿ ਪੀਯੂ ਦੇ ਵਿੱਚ ਇਦਾਂ ਹੋਇਆ, ਤਾਂ ਮਤਲਬ ਕਿ ਇਹ ਦਿਨ ਬ ਦਿਨ, ਡੇ ਬਾਏ ਡੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਰਿਪੋਰਟਿੰਗ ਕਰਨੀ ਬੜੀ ਮੁਸ਼ਕਲ ਹੋ ਰਹੀ ਆ। ਜੀ ਬਿਲਕੁਲ, ਬੜਾ ਔਖਾ ਕੰਮ ਹੁੰਦਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਤੇ ਜੰਗ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਉਹਦੇ ਵਿੱਚ ਭਾਰਤ ਦਾ ਬਾਜ਼ਾਰ ਬੜਾ ਡਗਮਗਾ ਗਿਆ ਹੈ, ਬੜੇ ਡਿੱਗ ਡੋਲੇ ਖਾ ਰਿਹਾ ਹੈ ਜੀ। ਹਾਂਜੀ, ਦੇਖੋ ਗੱਲ ਇਹ ਆ ਕਿ ਜੰਗ ਤਾਂ ਤੁਹਾਨੂੰ ਪਤਾ ਹੀ ਹੁਣ ਬਹੁਤ ਬਈ, ਤਾਂ ਚਲੋ ਕਿ ਮਾਮਲਾ ਜਿਹੜਾ ਨਾ ਪੁੱਠਾ ਹੋ ਗਿਆ। ਇਜ਼ਰਾਈਲੀ ਹਮਲੇ ਦੇ ਵਿੱਚ ਦੱਸਦੇ ਆ ਕਿ ਲੈਬਨਾਨ 'ਚ
ਇੱਕ ਰੂਸੀ ਕਲਚਰ ਸੈਂਟਰ ਤਬਾਹ ਹੋਇਆ ਤੇ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਖਬਰ ਆ ਰਹੀ ਆ। ਇਰਾਨੀ ਰਾਸ਼ਟਰਪਤੀ ਜਿਹੜੇ ਮੁਸਤਫਾ ਦਾ ਮਤਲਬ ਕਿ ਸੁਪਰੀਮ ਲੀਡਰ ਬਣ ਜਾਣਾ, ਉਹ ਇਹਨਾਂ ਨੂੰ ਕਬੂਲ ਨਹੀਂ ਹੋ ਰਿਹਾ। ਮਾਮਲਾ ਉੱਥੇ ਦਾ ਉੱਥੇ ਹੀ ਆ। ਡੋਨਲਡ ਟਰੰਪ ਦਾ ਵੀ ਹੁਣੇ ਬਿਆਨ ਆਇਆ ਕਿ ਆਸਟ੍ਰੇਲੀਆ ਈਰਾਨ ਦੀਆਂ ਜਿਹੜੀਆਂ ਖਿਡਾਰੀਆਂ ਉਹਨਾਂ ਨੂੰ ਸ਼ਰਨ ਦੇਵੇ, ਨਹੀਂ ਤਾਂ ਅਮਰੀਕਾ ਦੇਵੇਗਾ, ਵਾਪਸ ਭੇਜਣਾ ਵੱਡੀ ਗਲਤੀ ਹੈ, ਇਹ ਕਹਿ ਰਿਹਾ। ਅੱਛਾ, ਹੁਣ ਇਸੇ ਦਰਮਿਆਨ ਜੇ ਆਪਾਂ ਜੰਗ ਦੀਆਂ ਜੋ ਇਹ ਆਪਰੇਸ਼ਨਸ ਨੇ ਇਹਨਾਂ ਤੋਂ ਥੋੜਾ ਹਟ ਕੇ ਗੱਲ ਕਰੀਏ ਇੰਡੀਆ ਦੇ ਲਿਹਾਜ਼ ਨਾਲ, ਇੱਕ ਤੇ ਇਹ ਆ ਕਿ ਅੱਜ ਤੁਸੀਂ ਦੇਖੋਗੇ ਬਾਜ਼ਾਰ ਜਿਹੜਾ ਸੀ, ਸ਼ੇਅਰ ਬਾਜ਼ਾਰ ਬਿਲਕੁਲ ਮੂਧੇ ਮੂੰਹ ਡਿੱਗਾ। 1353 ਅੰਕਾਂ ਦੀ ਗਿਰਾਵਟ ਆਈ, 77,566 ਤੇ ਬੰਦ ਹੋਇਆ। ਤੇ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਰੁਪਈਆ ਹੈ ਉਹ ਤੁਸੀਂ ਹਿਸਾਬ ਲਾ ਲਓ ਕਿ ਆਲ ਟਾਈਮ ਲੋ 92.33 ਤੇ ਜਾ ਟੁੱਟਾ। ਤੇ ਕੱਚੇ ਤੇਲ ਦੀਆਂ ਕੀਮਤਾਂ ਇਸੇ ਦਰਮਿਆਨ 50% ਵੱਧ ਜਾਂਦੀਆਂ ਨੇ। ਤਾਂ ਯਾਨੀ ਮਾਰਕੀਟ ਦਾ ਹਾਲ, ਫਿਰ ਅਸੀਂ ਜੇ ਵੇਖੀਏ ਤਾਂ ਸ਼ੇਅਰਾਂ ਦਾ ਹਾਲ, ਕੁਝ ਟੌਪ ਗੇਨਰ ਹੈਗੇ ਨੇ ਥੋੜੇ ਬਹੁਤੇ, ਉਹਦੇ ਵਿੱਚ 에ਅਰਲਾਈਨਸ ਵਰਗੇ ਹੈਗੇ ਨੇ, ਵਿਪਰੋ ਵਰਗੇ, ਪਰ ਜ਼ਿਆਦਾਤਰ ਦੂਜੇ ਸ਼ੇਅਰ ਜਿਹੜੇ ਆ ਉਹ ਡਿੱਗੇ ਨੇ। ਪਰ ਇਹਦੇ ਨਾਲ ਤੁਸੀਂ ਵੇਖੋ ਕਿ 22 ਲੱਖ ਕਰੋੜ ਤੋਂ ਜ਼ਿਆਦਾ ਇਨਵੈਸਟਰਸ ਦੀ ਵੈਲਥ ਘਟ ਗਈ। ਤਾਂ ਕੱਚਾ ਤੇਲ ਜਿਵੇਂ ਜਿਵੇਂ ਵੱਧ ਰਿਹਾ, ਕੱਚੇ ਤੇਲ ਦੀਆਂ ਕੀਮਤਾਂ ਜਿਸ ਤਰ੍ਹਾਂ ਵੱਧ ਰਹੀਆਂ, ਭਾਰਤ ਲਈ ਔਖਾ ਹੋ ਰਿਹਾ, ਭਾਰਤ ਲਈ ਬਹੁਤ ਔਖਾ ਹੋ ਰਿਹਾ। ਤਾਂ ਗੱਲ ਇਹ ਆ ਗੁਰਪ੍ਰੀਤ ਕਿ ਜੰਗ ਕਿੰਨੀ ਦੇਰ ਚੱਲੇਗੀ, ਇਸ ਜੰਗ ਦੇ ਰੁਕਣ ਦੀ ਸੰਭਾਵਨਾ ਤੇ ਹੈ ਨਹੀਂ। ਇਹਦਾ ਅਰਥ ਇਹੋ ਆ ਕਿ ਇੰਡੀਆ ਨੂੰ ਸੇਕ ਲੱਗਣਾ ਸਟਾਰਟ ਹੋ ਗਿਆ। ਤੇਲ ਦੀਆਂ ਕੀਮਤਾਂ ਜੇ ਇਸ ਤਰ੍ਹਾਂ ਹੀ ਵਧਦੀਆਂ ਗਈਆਂ ਤੇ ਫਿਰ ਖੀਰ ਉਹ ਭਾਰ ਜਿਹੜਾ ਲੋਕਾਂ ਤੇ ਪੈਣਾ ਸਟਾਰਟ ਹੋ ਜਾਏਗਾ। ਤੇ ਸਾਊਦੀ ਅਰਬ ਨੇ ਅੱਜ ਮੈਨੂੰ ਲੱਗਦਾ ਕਿ ਤੇਲ ਦਾ ਉਤਪਾਦਨ ਵੀ ਘਟਾ ਦਿੱਤਾ, ਕਿਉਂਕਿ ਹਾਰਮੁਜ਼ ਬੰਦ ਹੋਣ ਕਰਕੇ ਦੂਜਾ ਜਿਹੜਾ ਰਸਤਾ ਹੈ ਉਹ ਹਾਲੇ ਪੂਰੀ ਕਪੈਸਿਟੀ ਨਾਲ ਨਹੀਂ ਚਲਾਇਆ ਜਾ ਸਕਦਾ। ਤਾਂ ਇਹ ਤੁਸੀਂ ਹਿਸਾਬ ਲਾ ਲਓ ਕਿ ਤੇਲ ਦੇ ਉਤਪਾਦਨ 'ਚ ਵੀ ਕਟੌਤੀ ਹੋ ਰਹੀ ਆ। ਤਾਂ ਔਖਾ ਹੋ ਗਿਆ ਇੰਡੀਆ ਵਾਸਤੇ, ਬਹੁਤ ਚੈਲੰਜਿੰਗ ਪਰਿਸਥਿਤੀ ਬਣ ਗਈ ਆ ਗੁਰਪ੍ਰੀਤ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।